ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸਿੱਖ ਕੌਮ ਦੇ ਪੰਜਾਬ ਦੇ ਇੱਕ ਬਹੁਤ ਵੱਡੇ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ। ਕੌਮ ਦੇ ਵਿੱਚ ਗੱਲਬਾਤ ਕਰਾਂਗੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਤੇ ਉਸ ਤੋਂ ਪਹਿਲਾਂ ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ ਤੇ ਤੁਹਾਡੇ ਤੋਂ ਵੀ ਸੁਝਾਅ ਮੰਗਦੇ ਹਾਂ ਕਿ ਜਾਅਲੀ ਪੁਲਿਸ ਮੁਕਾਬਲਿਆਂ ਨੇ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ 80-90 ਦੇ ਦਹਾਕੇ ਦੇ ਵਿੱਚ ਖਪਾਇਆ। ਲੰਘੇ ਦਿਨੀ ਭਾਈ ਦਿਲਾਵਰ ਸਿੰਘ ਜੀ ਤੇ ਵੀ ਇੱਕ ਪੰਜਾਬੀ ਰੇਡੀਓ USA ਨੇ ਰਿਪੋਰਟ ਕੀਤੀ ਸੀ ਕਿ ਕਿਵੇਂ ਬਿਆੰਤੇ ਪਾਪੀ ਨੂੰ ਬੁੱਚੜ ਨੂੰ ਸੋਧਾ ਲਾਇਆ ਸੀ। ਤਾਂ ਉਸ ਬਾਬਤ ਅੱਜ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੂੰ ਇਹੀ ਹੈ ਕਿ ਜੇਕਰ ਤੁਹਾਡੇ ਨੇੜੇ ਤੇੜੇ ਤੁਸੀਂ ਉਸ ਇਲਾਕੇ ਦੇ ਵਿੱਚੋਂ ਆ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਇਹਨਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਪੁਲਿਸ ਨੇ ਮਸ਼ੀਨਰੀ ਨੇ ਖਪਾ ਦਿੱਤਾ ਤਾਂ ਸਾਡੇ ਨਾਲ ਗੱਲਬਾਤ ਜਿਹੜੀ ਹੈ ਤੁਸੀਂ ਜ਼ਰੂਰ ਕਰਿਓ। ਆਪਣੇ ਦਰਦ ਆਪਣੇ ਹੋਰ ਗੱਲਬਾਤ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਿਓ ਤੇ ਭਾਈ ਸਾਹਿਬ ਨੂੰ ਆਪਣੀ ਜਿਹੜੀ ਸ਼ਰਧਾਂਜਲੀ ਹੈ ਸ਼ਹੀਦਾਂ ਨੂੰ ਉਹ ਜ਼ਰੂਰ ਅਰਪਿਤ ਕਰਿਓ। ਸੋ ਨਾਲ ਜੋੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਉਹ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-03। ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 5599052575 ਇਸ ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਜਿੱਦਾਂ ਪ੍ਰਵੀਨ ਨੇ ਦੱਸਿਆ, ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦਾ ਅੱਜ ਸ਼ਹੀਦੀ ਦਿਨ। ਉਹਨਾਂ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਸਲੂਟ ਕਰਦੇ ਹੋਏ, ਉਹਨਾਂ ਦੇ ਜੀਵਨ ਦੇ ਉੱਤੇ ਝਾਤਖੋਰੀ ਵੀ ਆਪਾਂ ਜਿਹੜੀ ਉਹ ਕਰਾਂਗੇ ਤੇ ਕੀ ਕੁਛ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਹੰਡਾਇਆ ਤੇ ਨਾਲ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਇਸ ਮੁਕਾਮ ਤੱਕ ਜਿਹੜੇ ਉਹ ਪਹੁੰਚੇ। ਖਾਲੜਾ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜੀ। ਪੰਜਾਬ ਦੀ ਵੰਡ ਤੋਂ ਬਾਅਦ ਦੇ ਵਿੱਚ ਜਦ ਲਹਿੰਦਾ ਤੇ ਚੜ੍ਹਦਾ ਪੰਜਾਬ ਬਣਿਆ, ਉਹਦੇ ਬਾਰਡਰ ਤੋਂ 3 ਕਿਲੋਮੀਟਰ ਮਹਿਜ਼ ਦੂਰ ਇਹ ਪਿੰਡ ਖਾਲੜਾ, ਜੀ, ਜਿੱਥੇ ਮੁਖਤਿਆਰ ਕੌਰ ਤੇ ਕਰਤਾਰ ਸਿੰਘ ਦੇ ਘਰੇ ਇਹਨਾਂ ਦਾ ਜਨਮ ਹੋਇਆ। 9 ਭੈਣ ਭਰਾ ਸੀ ਤੇ ਆਪਣੇ ਮਾਪਿਆਂ ਦੀ ਇਹ 6ਵੀਂ ਸੰਤਾਨ ਜਿਹੜੇ ਉਹ ਸਨ। ਜੀ। ਸੋ ਕਹਿੰਦੇ ਵੀ ਪਿਆਰ ਦੇ ਨਾਲ ਇਹਨਾਂ ਨੂੰ ਬਚਪਨ ਦੇ ਵਿੱਚ ਜਸ ਵੀ ਜਿਹੜਾ ਉਹ ਆਖ ਦਿੱਤਾ ਜਾਂਦਾ ਸੀਗਾ। ਜੀ। ਬਚਪਨ ਦੇ ਵਿੱਚ ਭਾਈ ਤਾਰੂ ਸਿੰਘ ਤੋਂ ਬੜੇ ਪ੍ਰਭਾਵਿਤ ਸੀਗੇ ਵੀ ਜਿਨ੍ਹਾਂ ਨੇ ਜਿਹੜਾ ਸਿੱਖੀ ਸਿਦਕ ਆ ਉਹ ਹਾਰਿਆ ਨਹੀਂ, ਸਿੱਖੀ ਸਿਦਕ ਜਿਹੜਾ ਉਹ ਰੱਖਿਆ। ਤੇ ਇਹਨਾਂ ਦੇ ਪਿੰਡ ਤੋਂ 10 ਕਿਲੋਮੀਟਰ ਦੂਰ ਪਿੰਡ ਪੂਲਾ ਆ, ਜਿੱਥੋਂ ਦੇ ਭਾਈ ਤਾਰੂ ਸਿੰਘ ਜੀ ਸਨ ਤੇ ਉਹਨਾਂ ਤੋਂ ਇਹ ਕਾਫੀ ਪ੍ਰਭਾਵਿਤ ਰਹੇ ਆ। ਸੋ ਜਜ਼ਬਾ ਇਹਨਾਂ ਦੇ ਦਿਲ ਦੇ ਵਿੱਚ ਸ਼ੁਰੂ ਤੋਂ ਹੀ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਸੀਗਾ। ਕੰਮਕਾਜ ਵੀ ਆਪਣੇ ਉਹ ਕਰਦੇ ਰਹੇ, ਨੌਕਰੀ ਵੀ ਜਿਹੜੀ ਉਹ ਕੀਤੀ, ਪਰ ਜਦੋਂ ਹੀ ਅਚਾਨਕ ਬਗੈਰ ਕਿਸੇ ਵਾਰਨਿੰਗ ਤੋਂ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਦਿਲ ਇਹਨਾਂ ਦਾ ਵੀ ਜਿਹੜਾ ਉਹ ਬਲੁੰਦਰਿਆ ਗਿਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਖੂਨੀ ਖੇਡ ਉੱਥੋਂ ਦੇ ਪ੍ਰਸ਼ਾਸਨ ਨੇ ਖੇਲੀ, ਪੰਜਾਬ ਪੁਲਿਸ ਦੇ ਨਾਲ ਪੰਜਾਬ ਸਰਕਾਰ ਤੇ ਭਾਰਤੀ ਸਟੇਟ ਨੇ ਮਿਲ ਜੁਲ ਕੇ ਜੋ ਕਤਲੇਆਮ ਕੀਤਾ, ਸਿੱਖਾਂ ਦਾ ਕਤਲੇਆਮ ਕਰਤਾ, ਖਾਸ ਕਰਕੇ ਸਿੱਖ ਨੌਜਵਾਨੀ ਦਾ ਘਾਣ ਜਿਹੜਾ ਉਹ ਕੀਤਾ, ਉਹ ਛਿਪਿਆ ਨਹੀਂ। ਉਹਨਾਂ ਨੇ ਛੁਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਸ਼ਮਸ਼ਾਨ ਘਾਟਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਆਪਣੇ ਵੱਲੋਂ ਤਾਂ ਉਹਨਾਂ ਨੇ ਸਾੜ ਦਿੱਤਾ, ਸੰਸਕਾਰ ਕਰ ਦਿੱਤਾ, ਜੋ ਮਰਜ਼ੀ ਇੱਥੇ ਸ਼ਬਦ ਆਪਾਂ ਭਾਵੇਂ ਕਹਿ ਲਈਏ। ਪਰ ਆਪਾਂ ਨੂੰ ਪਤਾ ਹੈ ਵੀ ਜੋ ਉਹਨਾਂ ਨੂੰ ਅੰਤਿਮ ਵਿਦਾਇਗੀ ਮਿਲਣੀ ਚਾਹੀਦੀ ਸੀ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ, ਉਹਨਾਂ ਨੌਜਵਾਨਾਂ ਨੂੰ ਉਹ ਜਿਹੜੀ ਨਹੀਂ ਨਸੀਬ ਹੋਈ। ਅਜੇ ਵੀ ਕਈ ਮਾਵਾਂ ਵਿਲਕਦੀਆਂ ਨੇ। ਇਹ ਕੋਈ ਬਹੁਤਾ ਲੰਮਾ ਸਮਾਂ ਪੁਰਾਣੀ ਗੱਲ ਤਾਂ ਨਹੀਂ ਹੈਗੀ। ਤੇ ਉਸ ਦੌਰਾਨ ਇਹ ਮਨੁੱਖੀ ਅਧਿਕਾਰਾਂ ਦਾ ਜੋ ਘਾਣ ਚੱਲ ਰਿਹਾ ਸੀ ਉੱਥੇ, ਜੋ ਖੂਨੀ ਖੇਡ ਉੱਥੇ ਖੇਡੀ ਜਾ ਰਹੀ ਸੀਗੀ, ਉਸ ਦਾ ਇਹਨਾਂ ਨੇ ਪਰਦਾਫਾਸ਼ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਵੱਖ-ਵੱਖ ਸਟੇਜਾਂ ਤੋਂ ਜਾ ਕੇ ਜਿਹੜਾ ਉਹ ਕੀਤਾ। ਇਹਨਾਂ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ
ਅਸਾਈਲਮ ਦੇ, ਸਿਆਸੀ ਸ਼ਰਨ ਦੇ ਜਿਹੜੇ ਆ ਉਹ ਵੀ ਆਫਰ ਆਏ, ਇਹ ਵੀ ਕਿ ਵੀ ਤੁਸੀਂ ਆ ਕੇ ਲੈ ਲਓ, ਵੀ ਤੁਹਾਡਾ ਜੀਵਨ ਜਿਹੜਾ, ਤੁਹਾਡੀ ਜਾਨ ਜਿਹੜੀ ਉਹ ਖਤਰੇ 'ਚ ਹੋ ਸਕਦੀ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਸੀਗਾ ਵੀ ਕਿੱਦਾਂ ਹੈ। ਪਰ ਇਹ ਜਿਹੜੇ ਆ ਉਹ ਹਟੇ ਨਹੀਂ, ਡਟੇ ਰਹੇ ਤੇ ਉਹਨਾਂ ਨੇ ਬਖੂਬੀ ਉਸ ਦਾ ਸਾਹਮਣਾ ਜਿੰਨੀ ਦੇਰ ਤੱਕ ਵੀ ਕੀਤਾ। ਤੇ 6 ਸਤੰਬਰ 1995 ਦੀ ਉਹ ਅਜਿਹੀ ਚੰਦਰਾ ਦਿਨ ਸੀਗਾ ਜਿਸ ਦਿਨ ਇਹ ਘਰ ਦੇ ਬਾਹਰ ਗੱਡੀ ਧੋ ਰਹੇ ਸੀਗੇ। ਪੰਜਾਬ ਪੁਲਿਸ ਦੇ ਕਰਿੰਦੇ ਆਏ, ਇਹਨਾਂ ਨੂੰ ਫੜ ਕੇ ਜਿਹੜਾ ਉਹ ਬਿਠਾ ਕੇ ਉੱਥੋਂ ਲੈ ਗਏ। ਪਰਿਵਾਰ ਨੂੰ ਕੁਝ ਵੀ ਦੱਸਿਆ ਨਹੀਂ ਗਿਆ, ਲੱਭਦੇ ਰਹੇ ਕਿੱਧਰ ਆ, ਕਿਵੇਂ ਆ, ਕਿੱਥੇ ਆ। ਤੇ ਉਹ ਆਪ ਜਿਹੜੇ ਅਣਪਛਾਤੀਆਂ ਲਾਸ਼ਾਂ ਦਾ ਜਿਹੜਾ ਵਾਰਸ ਬਣਿਆ ਸੀਗਾ, ਉਸ ਨੂੰ ਆਪ ਇੱਕ ਅਣਪਛਾਤੀ ਲਾਸ਼ ਜਿਹੜਾ ਆ ਇਸ ਸਿਸਟਮ ਨੇ, ਇਸ ਭਾਰਤੀ ਹਕੂਮਤ ਨੇ, ਜਿਸ ਦੇ ਹੀ ਪੁਰਜੇ ਜਿਹੜੀ ਉਸ ਟਾਈਮ ਦੀ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਜਿਹੜੀ ਉਹ ਬਣੀ ਪਈ ਸੀ, ਉਹਨਾਂ ਨੇ ਬਣਾ ਦਿੱਤਾ। ਜੀ ਬਿਲਕੁਲ। ਭਾਈ ਸਾਹਿਬ ਦੀ ਜਦੋਂ ਜ਼ਿੰਦਗੀ ਬਾਰੇ ਪੜ੍ਹਦੇ ਹਾਂ ਜਾਂ ਜਾਣਨ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਿਰੜੀ ਇਨਸਾਨ ਸੀਗੇ, ਸਿਦਕ ਦੇ ਪੱਕੇ ਸੀ। ਜਿਹੜੀ ਗੱਲ ਉਹਨਾਂ ਨੇ ਆਪਦੇ ਮਨ ਦੇ ਵਿੱਚ ਧਾਰ ਲਈ, ਉਹ ਤੋਂ ਉਹ ਇੰਚ ਵੀ ਮਾਸਾ ਵੀ ਇੱਧਰ ਉੱਧਰ ਨਹੀਂ ਹੋਏ। ਅਸਲ ਦੇ ਵਿੱਚ ਇਹਦੇ ਵਿੱਚ ਉਹਨਾਂ ਦੀ ਜਿਹੜੀ ਪਰਿਵਾਰਕ ਹਿਸਟਰੀ ਆ, ਉਹਦਾ ਬਹੁਤ ਵੱਡਾ ਯੋਗਦਾਨ ਹੈ। ਉਹ ਕਿਸੇ ਸਧਾਰਨ ਪਰਿਵਾਰ ਤੋਂ ਨਹੀਂ ਸਨ। ਜੇ ਆਪਾਂ ਦੇਖੀਏ ਉਹਨਾਂ ਦੇ ਜੋ ਪੀੜ੍ਹੀਆਂ ਦਾ ਪਿਛੋਕੜ ਸੀ, ਉਹਨਾਂ ਦੇ ਦਾਦਾ ਪੜਦਾਦਾ ਵੀ ਜਿਹੜੇ 18ਵੀਂ ਸਦੀ ਦੇ ਵਿੱਚ ਜਾਂ 19ਵੀਂ ਸਦੀ ਦੀ ਸ਼ੁਰੂਆਤਾਂ ਦੇ ਵਿੱਚ ਜਿਹੜੇ ਲੜਦੇ ਸੀ, ਤਾਂ ਉਦੋਂ ਵੀ ਉਹ ਸਿੱਖ ਜਿੰਨੀਆਂ ਵੀ ਫੌਜਾਂ ਸੀ ਉਹਨਾਂ ਦੀ ਸੇਵਾ ਕਰਦੇ ਸੀ। ਮੁਗਲਾਂ ਨੇ ਇੱਕ ਵਾਰੀ ਇਹਨਾਂ ਦੇ ਹੀ ਪਰਿਵਾਰ ਦੇ ਇੱਕ ਇਹਨਾਂ ਦੇ ਦਾਦਾ ਜੀ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਉਹਨਾਂ ਦੀ ਵੀ ਸ਼ਹੀਦੀ ਕੌਮ ਦੇ ਲੇਖੇ ਜਿਹੜੀ ਆ ਉਹ ਹੋਈ ਸੀਗੀ। ਦੂਜੀ ਉਸ ਤੋਂ ਬਾਅਦ ਗੱਲ ਇਹ ਕਿ ਮੁੱਢਲੇ ਤੌਰ ਤੇ ਭਾਈ ਸਾਹਿਬ ਜਿਹੜੇ ਆ ਉਹ ਕਈ ਜਥੇਬੰਦੀਆਂ ਨਾਲ ਕੰਮ ਕਰਦੇ ਸੀਗੇ, ਪਰ ਜਿਵੇਂ ਤੁਸੀਂ ਦੱਸਿਆ ਕਿ ਦਰਬਾਰ ਸਾਹਿਬ ਦੇ ਹਮਲੇ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਉਹਨਾਂ ਨੂੰ ਫਿਰ ਇਸ ਗੱਲ ਦਾ ਇਲਮ ਹੋ ਗਿਆ ਕਿ ਹੁਣ ਜਿਹੜੀ ਆ ਉਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ ਕਿ ਭਾਰਤੀ ਹਕੂਮਤ ਸਟੇਟ ਉਹਦਾ ਸਿੱਖਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਤੇ ਉਹ ਕਿਵੇਂ ਉਹਨਾਂ ਦਾ ਘਾਣ ਕਰਨਾ ਚਾਹੁੰਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਇੱਕ ਵੱਡਾ ਉਦੋਂ ਆਇਆ ਜਦੋਂ ਉਹਨਾਂ ਦੇ ਨਾਲ ਕੰਮ ਕਰਦਾ ਇੱਕ ਸੈਂਟਰਲ ਬੈਂਕ ਦਾ ਜਿਹੜਾ ਉਹਨਾਂ ਦਾ ਸਾਥੀ ਸੀਗਾ, ਉਹ ਗੁੰਮ ਹੋ ਗਿਆ ਸੀ ਭੇਤ ਭਰੀ ਹਾਲਤ ਦੇ ਵਿੱਚ। ਜਦੋਂ ਉਹਨੂੰ ਲੱਭਣ ਲੱਗੇ ਤਾਂ ਉਹ ਪਤਾ ਲੱਗਿਆ, ਰਿਕਾਰਡ ਖੰਗਾਲਾ ਸਾਰਾ ਕੁਝ ਹੋਇਆ ਤੇ ਉਹ ਕਹਿੰਦੇ ਕਿ ਇਹਦਾ ਤਾਂ ਸੰਸਕਾਰ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਇੱਕ ਹੋਰ ਵਾਕਿਆ ਉਹਨਾਂ ਦੇ ਨਾਲ ਇਸ ਤਰ੍ਹਾਂ ਹੀ ਨੇੜਲੇ ਦਾ ਵਾਪਰਿਆ ਤੇ ਉਹ ਫਿਰ ਉਧਰ ਨੂੰ ਹੀ ਉਤਰੇ ਯਾਰ ਵੀ ਇੰਨੇ ਪਿੰਡਾਂ ਦੇ ਵਿੱਚ ਸੰਸਕਾਰ ਹੋਏ, ਇੰਨੀਆਂ ਸ਼ਮਸ਼ਾਨ ਘਾਟਾਂ। ਫਿਰ ਤਾਂ ਉਹਨਾਂ ਨੇ ਇਸ ਕੰਮ ਨੂੰ, ਇਸ ਕਾਰਜ ਨੂੰ ਇੰਨੀ ਕੁ ਜਿਹੜੇ ਕਹਿ ਲਈਏ ਆਪਾਂ ਇੱਕ ਤਰੀਕੇ ਨਾਲ ਕਿ ਇੰਨੀ ਕੁ ਪਾਕ ਪਵਿੱਤਰ ਸੋਚ ਨਾਲ ਕੀਤਾ, ਸ਼ਿੱਦਤ ਦੇ ਨਾਲ, ਹਾਂਜੀ, ਕਿ ਉਹਨਾਂ ਨੇ ਸ਼ਮਸ਼ਾਨ ਘਾਟਾਂ ਦੀਆਂ ਲੱਕੜਾਂ ਦੇ ਕੰਡੇ ਜਿੱਥੋਂ ਜਾਂਦੀਆਂ ਸੀਗੀਆਂ ਉੱਥੋਂ ਤੱਕ ਵੀ ਉਹਨਾਂ ਨੇ ਜਿਹੜੀ ਆ ਪਹੁੰਚ ਕੀਤੀ। 1993-94 ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਰਕਾਰ ਦੇ ਰਡਾਰ ਤੇ। ਜੀ। ਜਦੋਂ ਜਿਵੇਂ ਤੁਸੀਂ ਵਿਦੇਸ਼ ਫੇਰੀ ਦਾ ਜ਼ਿਕਰ ਕੀਤਾ, ਕੈਨੇਡਾ ਦੇ ਵਿੱਚ ਜਿਹੜੀਆਂ ਸਪੀਚਸ ਆਪਾਂ ਦੇਖਦੇ ਹਾਂ ਉਹਨਾਂ ਦੀਆਂ YouTube ਤੇ, ਇਹਨਾਂ ਤੋਂ ਬਾਅਦ ਉਹਨਾਂ ਨੂੰ ਅਲਰਟ ਕੀਤਾ ਗਿਆ ਕਿ ਜਿਹੜਾ ਭਾਰਤੀ ਸਿਸਟਮ ਹੈ, ਏਜੰਸੀਆਂ ਨੇ, ਪੁਲਿਸ ਹੈ ਪੰਜਾਬ ਦੀ, ਤੇ ਉਹ ਹੁਣ ਤੁਹਾਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦੀ। ਇਹ 94 ਦੀਆਂ ਗੱਲਾਂ ਨੇ, ਕਿਉਂਕਿ 95 ਵਿੱਚ ਤਾਂ ਫਿਰ ਉਹਨਾਂ ਨੂੰ ਚੌਕੀ ਲਿਆ ਗਿਆ ਸੀਗਾ, 6 ਸਤੰਬਰ ਦੀ ਗੱਲ ਆ। ਤਾਂ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਵਾਰਨ ਕੀਤਾ ਗਿਆ ਕਿ ਪੁਲਿਸ ਸ਼ਾਮ ਸਵੇਰੇ ਜਿਹੜੀ ਆ ਉਹ ਤੁਹਾਨੂੰ ਤਕਾਉਂਦੀ ਫਿਰਦੀ ਹੈ ਕਿ ਕਦੋਂ ਦਾ ਲੱਗੇ ਤੇ ਕਦੋਂ ਜਸਵੰਤ ਸਿੰਘ ਨੂੰ ਚੱਕਿਆ ਜਾਵੇ। ਹਾਲਾਂਕਿ ਉਹਨਾਂ ਦੇ ਕਈ ਪਰਿਵਾਰਕ ਮੈਂਬਰਾਂ ਨੇ, ਰਿਸ਼ਤੇਦਾਰਾਂ ਨੇ ਵੀ ਇੱਧਰ ਉੱਧਰ ਹੋ ਜਾਣ ਲਈ ਕਿਹਾ, ਪਰ ਉਹਨਾਂ ਦੀ ਜਿਹੜੀ ਭਾਈ ਖਾਲੜਾ ਜੀ ਦੀ ਜਿਹੜੀ ਆਪਦੀ ਇੱਕ ਸ਼ਿੱਦਤ ਨਾਲ ਉਹ ਲੱਗੇ ਹੋਏ ਸੀਗੇ, ਕਿਉਂਕਿ ਉਹਨਾਂ ਨੂੰ ਅੰਦਰੋਂ ਅੰਦਰ ਹੀ ਅਹਿਸਾਸ ਹੋ ਗਿਆ। ਉਹਨਾਂ ਦੇ ਜਿਹੜੇ ਭਾਈ ਸਾਹਿਬ ਸੀਗੇ, ਪੰਜਾਬੀ ਜਿਹੜੀ USA ਆਏ ਸੀਗੇ, ਆਫਿਸ ਆਏ ਸੀਗੇ, ਉਹਨਾਂ ਨੇ ਦੱਸਿਆ ਕਿ ਜਦੋਂ ਉਹ ਇੰਗਲੈਂਡ ਲਾਸਟ ਵਾਰੀ ਜਦੋਂ ਇੰਗਲੈਂਡ ਤੋਂ ਆਇਆ ਵਾਪਸ, ਕਈ ਦਿਨ ਉਹ ਪਾਠ ਕਰਦੇ ਰਹੇ ਲਗਾਤਾਰ, ਤੇ ਉਹ ਉੱਥੋਂ ਇਹ ਕਹਿ ਕੇ ਆਏ ਕਿ ਮੈਂ ਜੋ ਹੁਣ ਕਾਰਜ ਕਰਨਾ ਹੈ ਉਹ ਮੈਂ ਧਾਰ ਲਿਆ। ਮਤਲਬ ਮੈਨੇ, ਆਪਾਂ ਇੱਥੇ ਆ ਤੇ ਉੱਥੇ ਸਾਡੀ ਜਵਾਨੀ ਖਪਾਈ ਜਾ ਰਹੀ ਹੈ ਤੇ ਇਹ ਗੱਲਾਂ ਚੰਗੀਆਂ ਨਹੀਂ ਬਹੁਤੀਆਂ। ਫਿਰ ਆ ਕੇ ਉਹਨਾਂ ਨੇ ਇੱਧਰ ਉਹੀ ਜਿਹੜਾ ਸੈਂਟਰਲ ਬੈਂਕ ਵਾਲਾ ਜਿਹੜਾ ਉਹਨਾਂ ਦਾ ਦੋਸਤ ਸੀ ਉਹਦੇ ਬਾਰੇ ਪਤਾ ਲੱਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਰਚ ਕੀਤੀ, ਸ਼ਮਸ਼ਾਨ ਘਾਟਾਂ ਤੱਕ, ਲੱਕੜਾਂ ਜਿੱਥੋਂ ਆਉਂਦੀਆਂ ਸੀ ਉਹਨਾਂ ਕੰਢਿਆਂ ਤੱਕ ਵੀ ਪਹੁੰਚ ਕੀਤੀ। ਪਰ 6 ਸਤੰਬਰ ਦਾ ਜਿਵੇਂ ਜ਼ਿਕਰ ਕੀਤਾ ਤੁਸੀਂ ਕਿ 1995 ਦਾ ਦਿਨ ਮੰਦਭਾਗਾ ਸੀ। ਅਜੀਤ ਸੰਧੂ ਦੇ ਕੁਛ ਗੁੰਡੇ, ਪੁਲਿਸ ਉਹਦੇ ਇਸ਼ਾਰਿਆਂ ਤੇ ਕਹਿ ਸਕਦੇ ਹਾਂ, ਹਾਂਜੀ, ਉਹਦੇ ਇਸ਼ਾਰਿਆਂ ਤੇ
ਜਿਨ੍ਹਾਂ ਦੇ ਵਿੱਚ 5 ਸ਼ਾਇਦ 6 ਪੁਲਿਸੀਏ ਸੀਗੇ, ਉਹਨਾਂ ਨੂੰ ਅਗਵਾ ਕਰਕੇ ਲਗਾਏ ਘਰੋਂ। ਉਸ ਤੋਂ ਬਾਅਦ ਉਹ ਕਦੇ ਵਾਪਸ ਨਹੀਂ ਜਿਹੜਾ ਉਹ ਨਹੀਂ ਪਰਤ ਸਕੇ। ਜੋ ਉਹਨਾਂ ਦਾ ਆਪਰੇਟਸ ਮੰਡੀ ਸੀਗੀ ਜੀ। ਪੰਜਾਬ ਪੁਲਿਸ ਦੀ, ਜਿਨ੍ਹਾਂ ਨੂੰ ਏਦਾਂ ਚੁੱਕ ਲਿਆ ਜਾਂਦਾ ਸੀਗਾ, ਹਾਂਜੀ, ਘਰ ਪਰਿਵਾਰ ਦਾ ਥੌ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ, ਤੇ ਉਹੀ ਚੀਜ਼ ਉਹਨਾਂ ਦੇ ਨਾਲ ਉਹਨਾਂ ਨੇ ਕੀਤੀ ਵੀ ਚਾਹੇ ਉਹ ਰਡਾਰ ਦੇ ਉੱਤੇ ਸੀਗੇ ਜਾਂ ਕਿੱਦਾਂ, ਹਨਾ। 1952 ਚ ਇਹਨਾਂ ਦਾ ਜਿਹੜਾ ਉਹ ਜਨਮ ਹੁੰਦਾ ਹੈ ਨਵੰਬਰ ਦੇ ਵਿੱਚ, ਹਾਂਜੀ, ਤੇ 1995 ਤੱਕ ਇੱਕ ਅਹਿਮ ਰੋਲ ਅਦਾ ਕਰਦੇ ਹੋਏ ਜਾਂਦੇ ਆ। ਜੀ ਜੀ 25,000 ਤੋਂ ਵੱਧ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਇਦਾਂ ਹਾਂਜੀ ਸੰਸਕਾਰ ਕੀਤੇ ਗਏ ਸੀਗੇ। ਬਾਲਣ ਵਾਲਿਆਂ ਤੱਕ, ਜਿੱਦਾਂ ਤੁਸੀਂ ਕਿਹਾ ਵੀ ਉੱਥੇ ਤੱਕ ਜਾ ਕੇ ਉਹਨਾਂ ਨੇ ਉਹ ਲੱਭਿਆ, ਉਹਨਾਂ ਦੇ ਨਿਸ਼ਾਨਦੇਹੀ ਜਿਹੜੀ ਉਹ ਕੀਤੀ, ਤੇ ਉਦੋਂ ਸਟੇਟ ਨੂੰ ਗਵਾਰਾ ਨਹੀਂ ਸੀਗੀ। ਜੀ ਜੀ ਬਿਲਕੁਲ। ਜਿਹੜਾ ਉਹ ਪਰਦਾ ਕੱਜ ਕੇ ਭਾਰਤ ਦੀ ਹਕੂਮਤ ਹਿਊਮਨ ਰਾਈਟਸ ਦਾ, ਡੈਮੋਕ੍ਰੇਸੀ ਦਾ ਡੁਗਡੁਗੀ ਵਜਾ ਰਹੇ ਸੀਗੇ ਦੁਨੀਆ ਭਰ ਦੇ ਵਿੱਚ, ਉਸ ਡੁਗਡੁਗੀ ਦਾ ਪਰਦਾਫਾਸ਼ ਜਿਹੜਾ ਇਹਨਾਂ ਨੇ ਉਹ ਕੀਤਾ ਸੀਗਾ, ਵੀ ਜੋ ਕੁਛ ਵੀ ਜਿਹੜਾ ਉਹ ਹੋਇਆ। ਤੇ ਦੇਖੋ ਕਿੱਡੀ ਵੱਡੀ ਗੱਲ ਹੈ, ਇੱਥੇ ਆਉਣ ਦੇ ਲਈ, ਬਾਹਰਲੇ ਮੁਲਕਾਂ 'ਚ ਆਉਣ ਦੇ ਲਈ ਦੁਨੀਆ ਕੀ ਕੁਛ ਜਿਹੜਾ ਉਹ ਨਹੀਂ ਕਰਦੀ, ਇੱਥੇ ਰਹਿਣ ਦੇ ਲਈ ਵੀ ਚੰਗਾ ਜੀਵਨ ਹੋਵੇ, ਸਾਰਾ ਕੁਛ ਹੋਵੇ। ਜੀ ਜੀ ਪਰ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਕੀਤੇ ਬਗੈਰ ਜਿਹੜਾ ਉੱਧਰ ਨੂੰ ਰੁੱਖ ਕੀਤਾ ਸੀਗਾ। ਸੋ ਜਿਹੜੀਆਂ ਉਹ ਗੱਲਾਂ ਨਾ ਵੀ ਇੰਨੇ ਦਿਨ ਲਗਾਤਾਰ ਪਾਠ ਕਰਨਾ, ਹਾਂਜੀ, ਉਹ ਦ੍ਰਿੜਤਾ ਜਿਹੜੀ ਉਹ ਉੱਥੋਂ ਜਿਹੜੀ ਉਹਨਾਂ ਨੂੰ ਮਿਲਦੀ ਆ ਵੀ ਸਤਿਗੁਰ ਦਾ ਓਟ ਆਸਰਾ ਲੈ ਕੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਚੱਲੇ ਸੀਗੇ, ਵੀ ਇਹ ਹੁਣ ਨੰਗੇ ਧੜ ਜਿਹੜਾ ਆ ਇਸ ਸਰਕਾਰ ਦੇ ਨਾਲ ਸਿੱਧਾ ਜਿਹੜਾ ਆ ਉਹ ਖਹਿਣਾ ਪੈਣਾ ਆ, ਵੀ ਅਦਰਵਾਈਜ਼ ਇਹਨਾਂ ਦਾ ਪਰਦਾਫਾਸ਼ ਕਿਤੇ ਹੋਣਾ ਨਹੀਂ ਆ। ਅਣਗਿਣਤ ਲੋਕ ਦੱਸਦੇ ਨੇ ਉਹਨਾਂ ਸਮਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ, ਜਿਨ੍ਹਾਂ ਦਾ ਕੋਈ ਇਸ ਲਹਿਰ ਦੇ ਨਾਲ ਕੋਈ ਉਦੋਂ ਉਸ ਟਾਈਮ ਵਾਹ ਵਾਸਤਾ ਵੀ ਨਹੀਂ ਸੀਗਾ, ਸਿਰਫ ਸਿੱਖ ਹੋਣ ਕਰਕੇ, ਸਿੱਖ ਦੀ ਇੱਕ ਦਿੱਖ ਹੋਣ ਕਰਕੇ ਉਹ ਉਹਨਾਂ ਦੇ ਰਡਾਰ ਦੇ ਉੱਤੇ ਸੀ, ਉਹ ਨਿਸ਼ਾਨੇ ਦੇ ਉੱਤੇ ਸੀਗੇ। ਹੁਣ ਰੀਸੈਂਟਲੀ 2 ਜਾਣੇ ਹੋਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਆ ਉਹ ਪੰਜਾਬ ਪੁਲਿਸ ਦੇ ਕਈ ਜਿਹੜੇ ਅਫਸਰ, ਕਈ ਸਜ਼ਾ ਜਾਫਤਾ ਹੋਏ ਆ। ਜਿਹੜਾ ਖੁਦ ਕੈਟ ਰਿਹਾ ਪਿੰਕੀ, ਉਹਨੇ ਕਿੰਨਾ ਕੁਛ ਜਿਹੜਾ ਆ ਉਹ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਦੱਸਿਆ ਆ। ਸੋ ਇਹ ਭਾਵਨਾ ਉਸ ਮੁਲਕ ਦੇ ਵਿੱਚ ਚਿਰ ਤੋਂ ਚੱਲਦੀ ਆ ਰਹੀ ਸੀ, ਇਹੋ ਜਿਹੀਆਂ ਚੀਜ਼ਾਂ ਨੇ ਉਜਾਗਰ ਕੀਤੀਆਂ। ਤੇ ਰੀਸੈਂਟ ਉਦਾਹਰਨ ਆਪਾਂ ਅਰਸ਼ਦੀਪ ਦੀ ਦੇਖਦੇ ਆ, ਵੀ ਵੱਖਰੀ ਜਿਹੜੀ ਉਹ ਦੇਖ ਹੋਣ ਕਰਕੇ ਉਹ ਜਿਹੜੀ ਹੇਟ ਆ ਉਹ ਹੈਗੀ ਆ। ਹੁਣ ਇੰਡੀਆ ਇੱਕ ਹੋਰ ਮੈਚ ਹਾਰ ਗਿਆ, ਪਰ ਉਹਦੇ ਵਿੱਚ ਕਿਉਂਕਿ ਭੁਵਨੇਸ਼ਵਰ ਕੁਮਾਰ ਦਾ ਸੀਗਾ, ਕਿਸੇ ਨੇ ਕੁਛ ਨਹੀਂ ਕਹਿਣਾ, ਬਿਲਕੁਲ ਕਿਸੇ ਨੇ ਕੁਛ ਨਹੀਂ ਜਿਹੜਾ ਉਸ ਚੀਜ਼ ਦੇ ਵਿੱਚ ਉਹ ਕਹਿਣਾ। ਉਹ ਹੇਟ ਜਿਹੜੀ ਆ ਉਹ ਦਿਸਦੀ ਆ ਉਹਨਾਂ ਨੂੰ, ਗਾਹੀ ਬਗਾਹੀ ਕਿਤੇ ਨਾ ਕਿਤੇ ਜਗ ਜ਼ਾਹਰ ਜਿਹੜੀ ਉਹ ਹੋ ਜਾਂਦੀ ਆ। ਸੋ ਕਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਇਹਦੇ ਤੇ ਡਾਕੂਮੈਂਟਰੀਜ਼, ਮੂਵੀਜ਼, ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ। ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਦੇ ਉੱਤੇ ਵੀ ਕਿਤਾਬਾਂ ਜਿਹੜੀਆਂ ਆਈਆਂ ਨੇ, ਰੀਸੈਂਟਲੀ 2 ਕਿਤਾਬਾਂ ਉਹਨਾਂ ਦੇ ਜੀਵਨ ਦੇ ਉੱਤੇ ਆਈਆਂ, ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਦੁਆਰਾ, ਤੇ ਬੱਚਿਆਂ ਦੀਆਂ ਕਹਾਣੀਆਂ ਕਿਤਾਬਾਂ ਛਾਪਣ ਵਾਲੇ ਗੁਰਮੀਤ ਕੌਰ, ਉਹਨਾਂ ਨੇ ਦੋਨਾਂ ਭਾਸ਼ਾਵਾਂ ਦੇ ਵਿੱਚ ਲਿਖੀ ਆ, ਪੰਜਾਬੀ ਵਿੱਚ ਵੀ ਤੇ ਇੰਗਲਿਸ਼ ਦੇ ਵਿੱਚ ਵੀ, ਜਿਹੜੀ ਉਹਨਾਂ ਨੇ ਇਹ ਕਿਤਾਬ ਲੋਕ ਅਰਪਣ ਕੀਤੀ ਹੋਈ ਆ। ਜਸਵੰਤ ਸਿੰਘ ਖਾਲੜਾ, ਮਰਜੀਵੜਾ, ਦਾ ਵੈਲੀਐਂਟ ਜਸਵੰਤ ਸਿੰਘ ਖਾਲੜਾ। ਸੋ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਪੜ੍ਹੋ, ਇੱਦਾਂ ਦੀਆਂ ਚੀਜ਼ਾਂ ਦੇ ਨਾਲ ਜੁੜੋ। ਤੇ ਪ੍ਰੇਰਨਾ ਸਰੋਤ ਪ੍ਰਵੀਨ ਇਸੇ ਲਈ ਆ ਵੀ ਸਾਹਮਣੇ ਮੌਤ ਹੋਵੇ ਤਾਂ ਫਿਰ ਵੀ ਸਿੱਧਾ ਜਾ ਕੇ ਉਸ ਦੇ ਨਾਲ ਟੱਕਰ ਲੈਣੀ ਹੋਵੇ, ਇਹ ਇਦਾਂ ਕੰਮ ਬੜਾ ਔਖਾ ਹੁੰਦਾ ਹੈ। ਇਦਾਂ ਦੀਆਂ ਉਦਾਹਰਨਾਂ ਘੱਟ ਮਿਲਦੀਆਂ। ਇੱਕ ਜਿਹੜੇ ਸਿਆਣੇ ਬੰਦੇ ਨਾ ਰਾਜ ਜੀ, ਜਿਹੜੇ ਬੁੱਧੀਵਾਨ ਨੇ, ਵਿਚਾਰਸ਼ੀਲ ਨੇ, ਉਹ ਕਹਿੰਦੇ ਦੁਨੀਆ ਦੇ ਵਿੱਚ ਖੋਜੀ ਬਹੁਤ ਹੋਏ ਨੇ, ਦੁਨੀਆ ਦੇ ਵਿੱਚ ਵਾਰੀਅਰ ਬੜੇ ਹੋਏ ਨੇ, ਹਰ ਕੌਮ ਦੇ ਇਤਿਹਾਸ ਦੇ ਵਿੱਚ, ਹਰ ਖਿੱਤੇ ਦੇ ਵਿੱਚ, ਪਰ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਕਾਰਕੁਨ ਬਹੁਤ ਘੱਟ ਹੋਏ। ਉਹਨਾਂ ਦੀ ਗਿਣਤੀ ਤੁਸੀਂ ਦੇਖੋ, ਜਿਸ ਦਿਨ ਮਿਊਰਲ ਬਣਾਇਆ ਗਿਆ ਸੀ, ਔਰ ਉਹ ਮੁੰਡੇ ਦੀ ਜਿਹੜੀ ਸਪੀਚ ਸੀ, ਜਿਹਦੇ ਵਿੱਚ ਉਹਨੇ ਮੈਂਸ਼ਨ ਕੀਤਾ ਕਿ ਮੈਂ ਇਹਨਾਂ ਦੇ ਬਾਰੇ, ਭਾਈ ਸਾਹਿਬ ਬਾਰੇ ਜਾਣਦਾ ਨਹੀਂ ਸੀ। ਜਦੋਂ ਜਾਣਿਆ ਉਹਨੇ ਫਿਰ ਵੇਖਿਆ ਕਿ ਯਾਰ ਮਤਲਬ ਇੰਨਾ ਉਹਨਾਂ ਦਾ ਵੱਡਾ ਕਾਰਜ ਹੈ, ਔਰ ਉਹਨਾਂ ਨੇ ਆਪਣੀ ਜਾਨ ਕੁਰਬਾਨ ਹੋਣ ਤੱਕ ਉਸ ਕਾਰਜ ਦੇ ਵਿੱਚ ਉਹ ਲੱਗੇ ਰਹੇ, ਡਟੇ ਰਹੇ। ਉਹਨਾਂ ਨੇ
ਕਦੇ ਵੀ ਮਾਸਾ ਡੋਲੇ ਨਹੀਂ ਉਹ। ਤੇ ਇਹ ਬੜਾ ਔਖਾ ਕੰਮ ਹੈ ਰਾਜ ਜੀ, ਜਦੋਂ ਸਟੇਟ ਸਿੱਧੀ ਤੁਹਾਡੇ ਖਿਲਾਫ ਹੋਵੇ। ਜਦੋਂ ਕਹਿੰਦੇ ਆ ਨਾ ਕਿ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ, ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਨਹੀਂ ਹੁੰਦੇ, ਜਦੋਂ ਬਿਲਕੁਲ। ਪਤਾ ਹੈ ਕਿ ਮੂਹਰੇ ਇੱਕੋ ਹੀ ਰਾਹ ਬਚਣਾ ਹੈ, ਤੇ ਉਹ ਡੂ ਔਰ ਡਾਈ ਵਾਲਾ ਹੀ ਹੈ, ਕਰੋ ਜਾਂ ਮਰੋ। ਫਿਰ ਜਦੋਂ ਮਰਨ ਦਾ ਕਿਸੇ ਨੇ ਜਦੋਂ ਠਾਣ ਹੀ ਲਈ ਹੋਵੇ ਕਿ ਕਾਰਜ ਤਾਂ ਇਹ ਕਰਨਾ ਹੀ ਹੈ, ਹੋਵੇ ਜੋ ਮਰਜ਼ੀ, ਉਹ ਇਨਸਾਨ ਆਮ ਨਹੀਂ ਹੁੰਦੇ। ਇਸੇ ਕਰਕੇ ਜਦੋਂ ਅੱਜ ਵੀ ਤੁਸੀਂ ਦੇਖ ਲਓ, ਅਸੀਂ ਕਿਉਂਕਿ ਕਈ ਵਾਰੀ ਭਾਸ਼ਣ ਸੁਣੇ ਨੇ ਹਿਊਮਨ ਰਾਈਟਸ ਦੇ ਬਾਰੇ, ਜਦੋਂ ਆਰਟੀਕਲ ਪੜ੍ਹਦੇ ਹਾਂ ਉਹਨਾਂ ਦਾ ਜ਼ਿਕਰ ਆਉਂਦਾ। ਵਰਲਡ ਦੇ ਵਿੱਚ ਕੁਝ ਚੁਣਿੰਦਾ ਲੋਕ ਨੇ ਜਿਨ੍ਹਾਂ ਦਾ ਹਿਊਮਨ ਰਾਈਟਸ ਦੇ ਉੱਤੇ ਜਦੋਂ ਗੱਲ ਹੁੰਦੀ ਹੈ ਤੇ ਜ਼ਿਕਰ ਆਉਂਦਾ, ਭਾਈ ਸਾਹਿਬ ਦਾ ਜ਼ਿਕਰ ਆਉਂਦਾ। ਬਿਲਕੁਲ। ਔਰ ਤੁਸੀਂ ਦੇਖੋ ਇੱਕ ਸ਼ਾਇਦ ਉਹ ਗੱਲ ਇਤਿਹਾਸ ਚੋਂ ਹੈ, ਪਰ ਉਹ ਹੋ ਸਕਦਾ ਇੱਥੇ ਮੇਲ ਨਾ ਖਾਂਦੀ ਹੋਵੇ, ਭਾਈ ਕਨ੍ਹਈਆ ਜੀ ਦਾ ਬੜਾ ਜ਼ਿਕਰ ਆਉਂਦਾ ਜੀ। ਮਤਲਬ ਇਹ ਹੈਰਾਨ ਹੁੰਦੇ ਆ ਲੋਕ ਕਿ ਯਾਰ ਦੁਸ਼ਮਣ ਨੂੰ ਜਿਹੜਾ ਤੁਹਾਨੂੰ ਮਾਰਨਾ ਚਾਹੁੰਦਾ, ਜਿਹੜਾ ਤੁਹਾਡੇ ਤੇ ਵਾਰ ਕਰ ਰਿਹਾ, ਤੁਹਾਡਾ ਜਾਣ ਦਾ ਵੈਰੀ, ਤੁਸੀਂ ਉਹਨੂੰ ਵੀ ਪਾਣੀ ਪਿਆ ਸਕਦੇ ਹੋ। ਮਤਲਬ ਇਹੋ ਜਿਹੀਆਂ ਮਿਸਾਲਾਂ ਬਹੁਤ ਘੱਟ ਮਿਲਦੀਆਂ ਨੇ ਤੁਹਾਨੂੰ ਜੀ। ਤੇ ਭਾਈ ਸਾਹਿਬ ਕਿਉਂਕਿ ਬਹੁਤ ਕੁਝ ਸੀਗਾ ਕੈਨੇਡਾ ਦੇ ਵਿੱਚ। ਜਦੋਂ ਉਹਨਾਂ ਨੇ ਸਪੀਚ ਦਿੱਤੀ ਨਾ, ਤੇ ਜਦੋਂ ਉਹਨਾਂ ਨੇ ਇੱਥੋਂ ਦੇ ਹਾਲਾਤਾਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ, ਤੇ ਉਹਨਾਂ ਨੂੰ ਕਈ ਮੈਂਬਰ ਪਾਰਲੀਮੈਂਟਸ ਜਿਹੜੇ ਉਹਨਾਂ ਨੂੰ ਨਿੱਜੀ ਤੌਰ ਤੇ ਉਹਨਾਂ ਦੀ ਸਪੀਚ ਤੋਂ ਬਾਅਦ ਆ ਕੇ ਮਿਲੇ, ਪ੍ਰਭਾਵਿਤ ਹੋਏ। ਹਾਂਜੀ, ਉਹਨਾਂ ਨੇ ਉਹਨਾਂ ਨੂੰ ਮਨਾ ਕੀਤਾ ਕਿ ਉੱਥੇ ਤਾਂ ਅੱਗ ਮੱਚੀ ਜਾਂਦੀ ਹੈ, ਤੁਸੀਂ ਅੱਗ 'ਚ ਕਿਉਂ ਡਿੱਗਣਾ ਚਾਹੁੰਦੇ ਹੋ, ਤੁਹਾਨੂੰ ਤਾਂ ਉੱਥੇ ਤੁਹਾਡੇ ਨਾਲ ਵੀ ਇਦਾਂ ਹੀ ਕਰ ਦੇਣਗੇ। ਹਾਂਜੀ, ਤੇ ਉਹਨਾਂ ਦਾ ਜਿਹੜਾ ਕਥਨ ਸੀ ਉਹ ਇਹੀ ਸੀਗਾ ਕਿ ਜੇ ਮੈਂ ਨਾ ਕੀਤਾ ਤੇ ਫਿਰ ਹੋਰ ਜਿਹੜਾ ਉਹ ਕੌਣ ਕਰੂਗਾ। ਹਾਂ, ਤੇ ਇਹ ਉਹ ਕਹਿੰਦੇ ਵੀ ਮੇਰਾ ਗੁਰੂ ਸਾਹਿਬ ਨਾਲ ਇਹ ਵਾਅਦਾ ਹੀ ਹੈ, ਨਿਸ਼ਚੈ ਹੀ ਹੈ ਕਿ ਮੈਂ ਇਹ ਕਾਰਜ ਕਰਨਾ। ਜਿਹੜੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੇ ਸਾੜੇ ਗਏ ਆ, ਖਪਾਏ ਗਏ ਆ ਮੁੰਡੇ, ਉਹਨਾਂ ਨੂੰ ਪਛਾਣ ਦੇਣੀ। ਬਿਲਕੁਲ। ਤੇ ਉਹ ਪਛਾਣ ਦਿੰਦੇ ਹੀ ਉਹ ਇਸ ਕਾਰਜ ਦੇ ਵਿੱਚ ਆਪਣੀ ਜਾਨ ਜਿਹੜੀ ਹੈ ਉਹ ਕੌਮ ਦੇ ਲੇਖੇ ਕਹਿ ਲਓ ਜਾਂ ਉਹਨਾਂ ਲਾਸ਼ਾਂ ਦੇ ਲੇਖੇ ਲਾ ਗਏ। ਬਿਲਕੁਲ, ਕਿ ਉਹਨਾਂ ਮਾਵਾਂ ਦੇ, ਉਹਨਾਂ ਮਾਪਿਆਂ ਦੇ, ਉਹਨਾਂ ਪਰਿਵਾਰਾਂ ਦੇ ਲੇਖੇ ਜਿਹੜੇ ਉਹਨਾਂ ਨੇ ਲਾਈ ਆ, ਜਿਨ੍ਹਾਂ ਦੀ ਕਿਸੇ ਨੇ ਵੀ ਬਾਂਹ ਜਿਹੜੀ ਉਸ ਟਾਈਮ ਦੇ ਉੱਤੇ ਨਹੀਂ ਫੜੀ। ਚਲੋ ਕੋਸ਼ਿਸ਼ਾਂ ਕਰਦੇ ਸੀਗੇ, ਪਰ ਕਿਸੇ ਵੀ ਪਾਸੋਂ ਉਹਨਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਲੱਭਦਾ। ਤੇ ਜਸਵੰਤ ਸਿੰਘ ਖਾਲੜਾ ਜੀ ਉਹ ਆਏ ਆ। ਸੋ ਆਪਾਂ ਜਿਸ ਧਰਤੀ ਤੋਂ ਪ੍ਰੋਗਰਾਮ ਕਰ ਰਹੇ ਹਾਂ ਫ੍ਰੈਂਸਨੋ, ਇੱਕ ਮਾਤਰ ਮੈਨੂੰ ਲੱਗਦਾ ਪੂਰੀ ਦੁਨੀਆ ਭਰ ਦੇ ਵਿੱਚ ਇਹ ਸਿਟੀ ਆ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦਾ ਪਾਰਕ ਹੈਗਾ ਆ। ਸੋ ਇੱਕ ਕਮਿਊਨਿਟੀ ਪਾਰਕ ਜਿਹੜਾ ਇੱਥੇ ਮੌਜੂਦ ਹੈਗਾ ਕਲਿੰਟਨ ਐਵੀਨਿਊ ਦੇ ਉੱਤੇ। ਸੋ ਉੱਥੇ ਬਹੁਤ ਤਗੜਾ ਮਿਊਰਲ ਜਿਹੜਾ ਉਹ ਬਣਿਆ ਹੈ। ਮਿਊਰਲ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ, ਉੱਥੇ ਹੋਰ ਕੌਮਾਂ ਦੇ ਵੀ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਆ ਉਹਨਾਂ ਦਾ ਮਿਊਰਲ ਦੇ ਵਿੱਚ ਨਾਮ ਜਿਹੜਾ ਉਹ ਨਾਮ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉੱਥੇ ਛਪੀਆਂ ਹੋਈਆਂ ਨੇ। ਇਹ ਜਿਹੜਾ ਸਿਹਰਾ ਆ ਉਹ ਜਗਾਰਾ ਮੂਵਮੈਂਟ ਵਾਲੇ ਨੈਨਦੀਪ ਸਿੰਘ ਨੂੰ ਜਾਂਦਾ ਹੈ। ਜੇਮਸ ਅਰਵਾਈਨ ਲੀਡਰਸ਼ਿਪ ਅਵਾਰਡ ਜਿੱਤਿਆ। ਉਸ ਅਵਾਰਡ ਦੇ ਨਾਲ ਰਾਸ਼ੀ ਦੇ ਨਾਲ ਇੱਕ ਤੁਹਾਨੂੰ ਮੌਕਾ ਦਿੱਤਾ ਜਾਂਦਾ ਵੀ ਤੁਸੀਂ ਆਪਣਾ ਇੰਡੀਵਿਜੂਅਲ ਪਰਸਨਲ ਮਿਊਰਲ ਜਿਹੜਾ ਉਹ ਬਣਾ ਸਕਦੇ ਆ। ਪਰ ਨੈਨਦੀਪ ਸਿੰਘ ਨੇ ਕਿਹਾ ਵੀ ਮੈਂ ਆਪਣਾ ਮਿਊਰਲ ਬਣਾ ਕੇ ਤੇ ਕੀ ਕਰਨਾ। ਸੋ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਨਾਮ ਤੇ ਬਾਕੀ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਉਹਨਾਂ ਦਾ ਨਾਮ ਜਿਹੜਾ ਉਹ ਚੁਣਿਆ, ਤਸਵੀਰ ਜਿਹੜੀ ਉਹ ਚੁਣੀ। ਤੇ ਉਹ ਇਸ ਟਾਈਮ ਉੱਥੇ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ ਮੌਜੂਦ ਹੈਗਾ ਹੈ। ਤੇ ਤੁਸੀਂ ਜ਼ਰੂਰ ਜਾਓ, ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਉੱਥੇ ਦਰਸ਼ਨ ਕਰਨ ਦੇ ਲਈ ਤੁਸੀਂ ਜਿਹੜਾ ਉੱਥੇ ਪਹੁੰਚੋ। ਤੇ ਬਹੁਤ ਵਧੀਆ ਜਿਹੜੀ ਚੀਜ਼ ਹੈ। ਤੇ ਉਹਨਾਂ ਦੀ ਬਰਸੀ ਦੇ ਮੌਕੇ ਆਉਂਦੀ ਆਈ ਥਿੰਕ ਪ੍ਰਵੀਨ 17 ਤਰੀਕ ਨੂੰ 17 ਸਤੰਬਰ ਨੂੰ ਉੱਥੇ ਹੀ ਖਾਲੜਾ ਪਾਰਕ ਦੇ ਵਿੱਚ ਇੱਕ ਵਿਸ਼ੇਸ਼ ਬਰਸੀ ਸਮਾਰੋਹ ਜਿਹੜਾ ਉਹ ਰੱਖਿਆ ਹੋਇਆ ਹੈ। ਤੇ ਇਹ ਇਸ ਵਾਰ ਕੋਸ਼ਿਸ਼ ਆ ਤੇ ਦੱਸਿਆ ਜਾ ਰਿਹਾ ਵੀ ਜਿਹੜੇ ਉਹਨਾਂ ਦੇ ਸੁਪਤਨੀ ਜੇ ਭੈਣ ਜੀ ਖਾਲੜਾ ਜਿਹੜੇ ਨੇ ਉਹ ਤੇ ਉਹਨਾਂ ਦੀ ਜਿਹੜੀ ਲੜਕੀ ਆ ਬੇਟੀ ਆ ਨਵਕਿਰਨ ਕੌਰ ਖਾਲੜਾ ਉਹ ਵੀ ਉੱਥੇ ਆਉਣਗੇ। ਤੇ ਜਿਹੜੇ ਵੀ ਲੋਕ ਉੱਥੇ ਮੌਜੂਦ ਨੇ ਉਹਨਾਂ ਦਾ ਜਿਹੜਾ ਆ ਉਹਨਾਂ ਨੂੰ ਜਿਹੜਾ ਉਹ ਦੱਸਣਗੇ ਇਹਨਾਂ ਦੇ ਜੀਵਨ ਦੇ ਬਾਰੇ, ਉਹ ਸਾਰੀਆਂ ਚੀਜ਼ਾਂ ਬਾਰੇ। ਸੋ ਇਹ ਜੰਗ ਨਾ ਅਜੇ ਵੀ ਜਾਰੀ ਹੈ। ਬਿਲਕੁਲ ਇਨਸਾਫ, ਖਾਲੜਾ ਫਾਊਂਡੇਸ਼ਨ, ਹੋਰ ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਆ ਉਹ ਜਿਹੜੀ ਇੱਦਾਂ ਦੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਜਿਹੜੀਆਂ ਹੋਈਆਂ, ਜਿਨ੍ਹਾਂ ਦੀਆਂ ਮੌਤਾਂ ਇਸ ਤਰੀਕੇ ਦੇ ਨਾਲ ਲਵਾਰਿਸ ਕਹਿ ਕੇ ਬਾਅਦ ਚ ਲਾਸ਼ਾਂ ਨੂੰ ਸਾੜ ਦਿੱਤਾ ਗਿਆ, ਪਹਿਲੋਂ ਫੇਕ ਐਨਕਾਊਂਟਰ ਜਿਹੜੇ ਉਹ ਕੀਤੇ ਗਏ। ਤੇ ਉਹ ਜਿਹੜੇ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ, ਇਹ ਤਾਂ ਮੁਖਤਿਆਰ ਕੌਰ ਜਿਹੜੇ ਇਹਨਾਂ ਦੇ ਮਾਤਾ ਜੀ ਸਵਰਗਵਾਸੀ, ਇਹਨਾਂ ਦੇ ਜਿਹੜੇ ਮਾਤਾ ਜੀ ਆ ਉਹੀ ਦੱਸ ਸਕਦੇ ਆ ਵੀ 25,000 ਇਲੀਗਲ ਕਿਲਿੰਗਸ ਦੀ, ਕ੍ਰੀਮੇਸ਼ਨਸ ਦੀ ਤਾਂ ਇਹਨਾਂ ਨੇ ਜਾਣਕਾਰੀ ਦਿੱਤੀ। ਆਪ 25,000 ਇੱਕ ਜਿਹੜੀ ਆ ਉਹ ਬਣ ਗਏ। ਤੇ ਕਹਿੰਦੇ ਵੀ ਉਹਨਾਂ ਦਾ ਵੀ ਦੇਹਾਂਤ ਹੋ ਗਿਆ ਸੀਗਾ 2000
ਤੇ 9 ਦੇ ਵਿੱਚ ਇਹਨਾਂ ਦੇ ਮਾਤਾ ਜੀ ਦਾ। ਜੀ। ਤੇ ਕਹਿੰਦੇ ਵੀ ਅਖੀਰਲੇ ਬੋਲ ਕੁਛ ਅਜਿਹੇ ਸੀਗੇ ਵੀ ਮੈਂ ਆਉਂਦਾ ਹੀ ਰਵਾਂਗਾ ਮਾਂ, ਵੀ ਇਹ ਤੂੰ ਮਤਲਬ ਬੇਸਿਕਲੀ ਪਰਵਾਹ ਨਹੀਂ ਕਰਨੀ। ਜੀ, ਸਿਰੜੀ ਸੀਗੇ, ਸਿਰੜੀ ਜਿੱਦਾਂ ਉਹ ਸੀ। ਆਪ ਸੀਗੇ ਉਦਾਂ ਹੀ ਉਹ ਹਾਂਜੀ। ਪਰਿਵਾਰ ਵੀ ਜਿਹੜਾ ਉਸੇ ਤਰੀਕੇ ਦੇ ਨਾਲ ਸਿਰੜੀ ਸੀਗਾ। ਔਰ ਤੇ ਇੱਕ ਜੀ ਗੱਲ ਹੋਰ ਵੀ ਹੈ ਰਾਜ ਕਿ ਇੱਥੇ ਆਪਾਂ ਉੱਥੋਂ ਦੇ ਹਾਲਾਤਾਂ ਦਾ ਹਵਾਲਾ ਦੇ ਕੇ ਸਾਡੇ ਬਹੁਤ ਸਾਰੇ ਭੈਣ ਭਰਾ ਇਸ ਸਿਸਟਮ ਦੇ ਵਿੱਚ ਆਏ ਨੇ, ਉਹਨਾਂ ਨੇ ਇੱਥੋਂ ਦੀਆਂ ਸਹੂਲਤਾਂ ਵੀ ਮਾਣੀਆਂ ਨੇ। ਪੋਲੀਟੀਕਲ ਅਸਾਈਲਮ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਅਪਲਾਈ ਕਰਦੇ ਨੇ ਸਾਡੇ ਭੈਣ ਭਰਾ, ਹੋਰ ਵੀ ਵਰਲਡ ਦੇ ਵਿੱਚ ਵੱਖ-ਵੱਖ ਹਿੱਸਿਆਂ 'ਚ ਕਰਦੇ ਨੇ, ਕਿਉਂਕਿ ਅਮਰੀਕਾ ਨੇ ਲੋਕਾਂ ਨੂੰ ਇਹ ਕਿਹਾ ਹੋਇਆ ਕਿ ਤੁਸੀਂ ਜੇ ਸਿਸਟਮ ਤੁਹਾਨੂੰ ਨਹੀਂ ਰਹਿਣ ਦੀ ਇਜਾਜ਼ਤ ਦਿੰਦਾ ਤਾਂ ਤੁਸੀਂ ਇੱਥੇ ਆ ਕੇ ਰਹਿ ਸਕਦੇ, ਵੱਸ ਸਕਦੇ ਆ। ਤਾਂ ਕਿਉਂ ਨਾ ਜਦੋਂ ਇਹ ਜਿਹੜੇ ਪ੍ਰੋਗਰਾਮ ਦਾ ਤੁਸੀਂ ਹਵਾਲਾ ਦਿੱਤਾ, ਜ਼ਿਕਰ ਕੀਤਾ, ਤਾਂ ਉੱਥੇ ਪਹੁੰਚ ਕੇ ਆਪਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਆਪਦੀ ਜਿਹੜੀ ਸ਼ਰਧਾ ਦੇ ਫੁੱਲ ਭੇਂਟ ਕਰੀਏ, ਲੋਕਾਂ ਨੂੰ ਦੱਸੀਏ ਕਿ ਸਾਡੀ ਕੌਮ ਦੇ ਵਿੱਚ ਸ਼ਹੀਦਾਂ ਦਾ ਕਿੱਡਾ ਵੱਡਾ ਸਥਾਨ ਹੈ। ਲੋਕਾਂ ਦੇ ਲਈ ਜਿਹੜੇ ਲੋਕ ਆਪਣੀ ਜਾਨ ਕੁਰਬਾਨ ਕਰਦੇ, ਅਸੀਂ ਉਹਨਾਂ ਨੂੰ ਫਿਰ ਇਸ ਤਰ੍ਹਾਂ ਯਾਦ ਕਰਦੇ ਹਾਂ। ਸੋ ਇਹ ਨਹੀਂ ਗਾ ਕਿ ਅਸੀਂ ਸਿਰਫ ਉਹਨਾਂ ਦੀ ਸ਼ਹੀਦੀ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਸਿਜਦਾ ਕਰਦੇ ਹਾਂ। ਉਹਨਾਂ ਨੇ ਇੱਕ ਬਹੁਤ ਵੱਡਾ ਕਾਰਜ ਇਹ ਵੀ ਕੀਤਾ ਨਾ ਕਿ ਲਾਸ਼ਾਂ ਨੂੰ ਤਾਂ ਉਹਨਾਂ ਨੇ ਅਣਪਛਾਤੀਆਂ ਨੂੰ ਇੱਕ ਪਛਾਣ ਦਿੱਤੀ ਆ, ਜੀ ਜੀ ਕੀਤੀ ਆ, ਪਰ ਉਹਨਾਂ ਦੇ ਕਾਰਜ ਨਾਲ ਇੱਕ ਐਡਾ ਵੱਡਾ ਦੇਸ਼ ਐਕਸਪੋਜ਼ ਹੋਇਆ। ਬਿਲਕੁਲ ਬਿਲਕੁਲ ਇਹ ਜੀ, ਛੋਟੀ ਗੱਲ ਨਹੀਂ ਹੈ। ਨਹੀਂ ਛੋਟੀ ਗੱਲ ਨਹੀਂ। ਜੀ ਜੀ ਸੋ ਅੱਜ ਵੈਸੇ ਤਾਂ ਆਪਾਂ ਇਸ ਵਕਤ ਖੇਤੀਬਾੜੀ ਦੀਆਂ ਗੱਲਾਂ ਕਰਦੇ ਹੁੰਦੇ ਹਾਂ, ਪਰ ਕਿਉਂਕਿ ਅੱਜ ਇਹ ਅਹਿਮ ਦਿਨ ਸੀ, ਤੇ ਅਹਿਮ ਜਿਹੜੀ ਇਹ ਚੀਜ਼ ਸੀਗੀ, ਸੋ ਆਪਾਂ ਇਹਨਾਂ ਦੇ ਬਾਰੇ ਗੱਲ ਕਰਨੀ ਜਿਹੜੀ ਉਹ ਜ਼ਰੂਰੀ ਸਮਝੀ ਆ। ਤੇ ਧੰਨਵਾਦ ਆ ਤੁਸੀਂ ਜਿਹੜੇ ਇਸ ਚੀਜ਼ਾਂ ਨੂੰ ਜਿਹੜਾ ਗੌਰ ਦੇ ਨਾਲ ਸੁਣਿਆ ਤੇ ਗੱਲਬਾਤ ਜਿਹੜੀ ਉਹ ਸੁਣੀ ਹੈਗੀ ਆ। ਤੇ ਨਾਲ ਖੇਤੀਬਾੜੀ ਦਾ ਵੀ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਵੀ ਇਸ ਪ੍ਰੋਗਰਾਮ ਦੇ ਪਰੇ ਇਹ ਹੁਣ ਆਪਾਂ ਜਸਵੰਤ ਸਿੰਘ ਖਾਲੜਾ ਜੀ ਦੀ ਗੱਲਬਾਤ ਨੂੰ ਇੱਥੇ ਸਮਾਪਤ ਕਰਾਂਗੇ ਤੇ ਖੇਤਾਂ ਦੇ ਬਾਰੇ ਵੀ ਜਿਹੜੀ ਥੋੜੀ ਬਹੁਤੀ ਗੱਲਬਾਤ ਆ ਇਸ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਕਰਾਂਗੇ। ਇੱਕ ਸਾਨੂੰ ਬੇਕਰਸਫੀਲਡ ਤੋਂ ਸਾਡੇ ਸਰੋਤੇ ਨੇ ਰਾਜਪਾਲ ਸਿੰਘ, ਉਹਨਾਂ ਨੇ ਆਪਣੇ ਮੁੰਡੇ ਦੀ ਏਕਨੂਰ ਸਿੰਘ, ਆਪਣੇ ਬੇਟੇ ਦੀ ਜਿਹੜੀ ਸਪੀਚ ਜਿਹੜੀ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਜੀ ਦੇ ਬਾਬਤ ਬੋਲੀ ਆ, ਉਹ ਆਪਾਂ ਪਲੇ ਕਰ ਦਾਂਗੇ ਵੀ ਜਿਹੜੇ ਬਾਕੀ ਜਾਣੇ ਉਹ ਵੀ ਸੁਣ ਸਕਣ, ਕਿਉਂਕਿ ਨੌਜਵਾਨਾਂ ਨੂੰ ਅਜਿਹੇ ਮੋਟੀਵੇਸ਼ਨਲ ਲੋਕਾਂ ਦੇ ਲਈ, ਇੰਸਪੀਰੇਸ਼ਨਲ ਲੋਕਾਂ ਤੋਂ ਜਾਣੂ ਹੋਣਾ ਚਾਹੀਦਾ ਆ। ਤੇ ਖੁਸ਼ੀ ਵਾਲੀ ਗੱਲ ਆ ਵੀ ਆਪਣੇ ਬੱਚੇ ਇਸ ਚੀਜ਼ ਦੇ ਵੱਲ ਅੱਗੇ ਜਿਹੜੇ ਆ ਜ਼ੋਰ ਸ਼ੋਰ ਦੇ ਨਾਲ ਜਿਹੜੇ ਉਹ ਲੱਗੇ ਹੋਏ ਆ। ਤੇ ਆਓ ਇਹ ਜਿਹੜਾ ਪ੍ਰੋਗਰਾਮ ਆ ਸਾਂਝੀ ਸੱਤ ਦਾ ਇਹ ਵਾਲਾ ਹਿੱਸਾ ਨੂੰ ਆਪਾਂ ਇੱਥੇ ਹੀ ਸਮਾਪਤ ਜਿਹੜਾ ਉਹ ਕਰਾਂਗੇ। ਤੇ ਜਾਂਦੇ ਜਾਂਦੇ ਤੁਹਾਨੂੰ ਇਹ ਸਪੀਚ ਏਕਨੂਰ ਦੀ ਜਿਹੜੀ ਉਹ ਤੁਹਾਨੂੰ ਸੁਣਾ ਚੱਲਦੇ ਆ, ਤੇ ਉਸ ਤੋਂ ਪਰੇ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਖੇਤੀਬਾੜੀ, ਵੂਮਨ ਇਨ ਐਗਰੀਕਲਚਰ, ਦੋ ਸਾਡੀਆਂ ਜਿਹੜੀਆਂ ਧੀਆਂ ਧਿਆਣੀਆਂ ਉਹਨਾਂ ਦੇ ਨਾਲ ਗੱਲਬਾਤ ਤੁਹਾਡੀ ਅਸੀਂ ਕਰਾਉਣੀ ਆ ਵੀ ਔਰਤਾਂ ਦੇ ਲਈ ਖੇਤੀਬਾੜੀ ਦੇ ਵਿੱਚ ਕੀ ਸਕੋਪ ਹੈਗਾ ਆ, ਕਿੱਦਾਂ ਦੇ ਕੰਮ ਜਿਹੜੇ ਉਹ ਕਰ ਰਹੇ ਨੇ ਪੜ੍ਹਾਈ ਦੇ ਨਾਲ, ਤੇ ਬਾਕੀ ਸਾਰੀਆਂ ਚੀਜ਼ਾਂ ਉਹਨਾਂ ਦੇ ਪਹਿਲੂ ਤੋਂ ਉਹ ਜਾਣਨ ਦੀ ਜਿਹੜੀ ਆਪਾਂ ਉਹ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਫਿਰ ਹੁਣ ਆਪਾਂ ਅਗਲੀ ਵਾਰ। ਤੇ ਹੁਣ ਤੁਹਾਡੇ ਲਈ ਜਿਹੜੀ ਉਹ ਸਪੀਚ ਉਸ ਬੱਚੇ ਦੀ ਤੁਹਾਡੇ ਲਈ ਪੇਸ਼। ਇੱਕ ਨਾਮ ਦੁੱਖ ਵਿੱਚ ਪਾਇਆ ਤੇਲ, ਹੁਣ ਚਾਨਣ ਉਹ ਸੋਖਿਆ ਚੁੱਕਾ ਜਮ ਸਮੇਂ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹ ਦੁਕਾਨ ਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਹੁਤ ਡੁੱਬ ਗਿਆ। ਉਹ ਇੱਕ ਬਹੁਤ ਹੀ ਸਮਾਜਿਕ ਪਰਿਵਾਰ ਵਿੱਚ ਸਨ, ਜੋ ਪੀੜ੍ਹੀਆਂ ਤੋਂ ਲੋਕਾਂ ਦੇ ਹੱਕਾਂ ਅਤੇ ਆਜ਼ਾਦੀ ਲਈ ਲੜਦੇ ਆ ਰਹੇ ਸਨ। ਉਹਨਾਂ ਦਾ ਜਨਮ ਨਵੇਂ ਵੰਡੇ ਪੰਜਾਬ ਦੇ ਪਿੰਡ ਖਾਲੜਾ ਵਿੱਚ ਹੋਇਆ, ਜੋ ਕਿ ਭਾਰਤ ਪਾਕਿਸਤਾਨ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਦੇ ਜਨਮ ਸਮੇਂ ਦੇਸ਼ ਦੀ ਬਾਣੀ ਭਾਵੇਂ 5 ਸਾਲ ਹੋ ਚੁੱਕੇ ਸਨ, ਪਰ ਵੰਡ ਸਮੇਂ ਹੰਢਾਇਆ ਦੁੱਖ ਦਰਦ ਅਜੇ ਵੀ ਪਿੰਡ ਦੀ ਮਿੱਟੀ ਅਤੇ ਪਰਿਵਾਰ ਦੇ ਦਿਲਾਂ ਵਿੱਚ ਤਾਜ਼ਾ ਸੀ। ਉਹਨਾਂ ਨੇ ਬਚਪਨ ਵਿੱਚ ਆਪਣੇ ਬਾਪੂ ਜੀ ਤੋਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਸਨ, ਅਤੇ ਬਚਪਨ ਵਿੱਚ ਦੇਖੇ ਸੰਘਰਸ਼ਾਂ ਨੇ ਉਹਨੂੰ ਬੇਇਨਸਾਫੀ ਨਾਲ ਲੜਨ ਅਤੇ ਆਪਣਾ ਜੀਵਨ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ। ਉਹ ਮਾਈ ਭਾਗੋ ਤੋਂ ਹੀ ਬਹੁਤ ਪ੍ਰੇਰਿਤ ਸੀ। ਇੱਕ ਬਹਾਦਰ ਸਿੰਘਣੀ ਦੀ ਕਹਾਣੀ,
जिसने श्री गुरु गोबिंद सिंह जी तो योद्धे मैदान त्यागण वाले ਸਿੰਘਾਂ ਨੂੰ वापस मैदान में जान ਅਤੇ ਸਨਮਾਨ ਨਾਲ ਚੀਜ਼ ਦੇਣ ਦੀ ਪੇੜ ਕੀਤੀ। ਇਸ ਤੋਂ ਇਲਾਵਾ ਉਹ ਭਾਈ ਤਾਰੂ ਸਿੰਘ, ਸ਼ਹੀਦ ਭਗਤ ਸਿੰਘ, ਦੁੱਲਾ ਭੱਟੀ ਅਤੇ ਹੋਰ ਕਈ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਬਹਾਦਰੀ ਨਾਲ ਲੋਕਾਂ ਦੀ ਜਾਨਾਂ ਵਾਰ ਦਿੱਤੀਆਂ ਸਨ, ਉਹਨਾਂ ਤੋਂ ਬਹੁਤ ਪ੍ਰੇਰਿਤ ਸੀ। ਇਸ ਲਈ ਉਹ ਵੀ ਆਪਣੇ ਪੇਸ਼ੇ ਤੋਂ ਉੱਪਰ ਉੱਠ ਕੇ ਪੰਜਾਬ ਦੇ ਲਾਭਪਾਤਰੀਆਂ ਧੀਆਂ ਅਤੇ ਪੁੱਤਰਾਂ ਦੀ ਪੜਤਾਲ ਕਰਨ ਲਈ ਜੁੜ ਗਏ। ਜਸਵੰਤ ਸਿੰਘ ਨੇ ਬੜੀ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ 25,000 ਗੁੰਮਸ਼ੁਦਾ ਲੋਕਾਂ ਦੀ ਸੂਚੀ ਬਣਾਈ, ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਉਹਨਾਂ ਦੇ ਘਰਾਂ ਵਿੱਚ ਕੱਢ ਕੇ ਮੁਕਾਬਲੇ ਬਣਾ ਕੇ ਕਤਲ ਕਰ ਦਿੱਤਾ ਸੀ। ਇਸ ਤਰ੍ਹਾਂ ਉਹਨਾਂ ਨੇ ਜ਼ੁਲਮ ਨੂੰ ਬੁਝਾਉਣ ਵਾਲੀ ਜ਼ਿੰਮੇਵਾਰੀ ਆਪਣੇ ਮੋਢੇ ਤੇ ਚੁੱਕ ਲਈ, ਭਾਵੇਂ ਉਹਨਾਂ ਨੂੰ ਪਤਾ ਸੀ ਕਿ ਸਮੇਂ ਦੀ ਸਰਕਾਰ ਉਹਨਾਂ ਨੂੰ ਵੀ ਨਹੀਂ ਬਖਸ਼ੇਗੀ। ਅਤੇ ਹੋਇਆ ਵੀ ਹੋਵੇ, ਪਰ ਯੋਧਾ ਦੁਨੀਆ ਨੂੰ ਦਿਖਾ ਗਿਆ ਕਿ ਕਿਵੇਂ ਕੰਗਾ ਸਿੰਘ ਸਵਾਲ ਆਪਣੇ ਬਰਾਬਰ ਹੁੰਦਾ। ਸਾਡੇ ਗੁਰੂਆਂ ਨੇ ਫਰਮਾਇਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਕਾਓ, खेत जो मांडे और सूरमा अब जन को दाओ, सूरा सो पहचानिए जो लड़े दीन के हेत, वजा वजा कट मरे कबू न छाड़े के। भारत सरकार ने संघी स्थापन नीतियां राही पंजाब के समाजिक, आर्थिक ਅਤੇ ਨੈਤਿਕ ਤਾਣੇ ਬਾਣੇ ਨੂੰ ਕਮਜ਼ੋਰ ਕਰਨ ਦੀ ਬੇਮਿਸਾਲ ਕਰਦਾ। ਇਹਨਾਂ ਨੀਤੀਆਂ ਤੇ ਉਸ ਤੋਂ ਬਾਅਦ ਪੈਦਾ ਹੋਏ ਵਾਤਾਵਰਣ ਨੇ ਕਈ ਸਿੱਖ ਅੰਦੋਲਨ ਦਾ ਮੁਕਾਮ ਤੈਅ ਕੀਤਾ, जिसे देश और दुनिया में फैला के रखा। ब्रिटेन के भारत संबंध के बाद बाकी बंदी दो नवे बने भारत से पाकिस्तान की तरफ लोकां को बिना तब्दीली हो रही है। इन्हां नीतियां में एक और उसने और से दायरा ने जन्म दिया। उस 1956 में राज पुनर्गठन जिस नु इस पंजाब ਨੂੰ ਪੰਜਾਬੀ ਭਾਸ਼ਾ ਵਾਲੇ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ। ਪੰਜਾਬੀਆਂ ਦਾ ਇਹ ਮੰਨਣਾ ਸੀ ਕਿ ਸਿੱਖਾਂ ਦੇ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਖ ਤੌਰ ਤੇ ਗੁਰਮੁਖੀ ਵਿੱਚ ਲਿਖੇ ਗਏ ਸਨ। ਭਾਸ਼ਾ ਗੋਣ ਨਾਲ ਸਿੱਖ ਧਰਮ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਖਤਮ ਹੋ ਜਾਣਾ ਸੀ। ਪੰਜਾਬ ਦੀ ਇੱਕ ਸਿਆਸੀ ਪਾਰਟੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਨੂੰ ਪੰਜਾਬੀ ਭਾਸ਼ਾ ਵਾਲੇ ਰਾਜ ਦਾ ਦਰਜਾ ਨਾ ਦਿੱਤਾ ਕਰਕੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸੇ ਦੇਸ਼ ਭਰ ਵਿੱਚ ਉਹਨਾਂ ਨੂੰ ਜਨਮ ਦਿੱਤਾ। ਲੋਕ ਇਸ ਦੇਸ਼ ਲਈ ਆਪਣੀਆਂ ਜਾਨਾਂ ਦੇ ਰਹੇ ਸਨ ਤੇ ਨਾਰੇ ਲਗਾ ਰਹੇ ਸਨ, ਪੰਜਾਬੀ ਸੂਬਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਇਸ ਤੋਂ ਬਾਅਦ 1975 ਦੀ ਐਮਰਜੈਂਸੀ ਦੇ ਵਕਤ ਵਿੱਚ ਵੀ ਕਈ ਸਿੱਖ ਲਹਿਰਾਂ ਨੇ ਜਨਮ ਦਿੱਤਾ। ਇਹਨਾਂ ਵਿੱਚੋਂ ਇੱਕ ਸੀ ਧਾਰਮਿਕ ਯੁੱਧ ਮੋਰਚਾ, ਜੋ ਕਿ ਸਿੱਖਾਂ ਦੇ ਝਾੜੂ ਆਗੂ ਸਾਂਝਣਾ ਦੇ ਭਿੰਡਰਾਂਵਾਲੇ ਨੂੰ ਅਗਵਾਈ ਸ਼ੁਰੂ ਕੀਤਾ ਗਿਆ। ਇਸ ਨੂੰ ਦਬਾਉਣ ਲਈ ਜੂਨ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਿੱਚ ਸਾਕਾ ਨੀਲਾ ਤਾਰਾ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੇਤ 40 ਹੋਰ ਗੁਰਦੁਆਰਿਆਂ ਤੇ ਭਾਰਤੀ ਫੌਜ ਵੱਲੋਂ ਹਮਲਾ ਕਰਵਾਇਆ ਗਿਆ ਅਤੇ ਹਜ਼ਾਰਾਂ ਨਿਰਦੋਸ਼ ਸੰਗਤਾਂ ਸਮੇਤ ਸਾਂਝਣਾ ਦੇ ਭਿੰਡਰਾਂ ਨੂੰ ਸ਼ਹੀਦ ਕੀਤਾ ਗਿਆ। ਇਸ ਚਰਚਾ ਵਿੱਚ ਸਾਂਝ ਕਰਦੇ ਹਾਂ ਕਿ ਕਿਵੇਂ ਪੁਰਾਣੇ ਸਿੱਖ ਦੋਨੋਂ ਇਕਜੁੱਟਤਾ ਅਤੇ ਭਰਵਾਂ ਹੁੰਗਾਰਾ ਮਿਲਿਆ। ਪੁਰਾਤਨ ਸਿੱਖ ਅੰਦੋਲਨ ਦੀ ਨੀਂਹ ਰੱਖਣ ਵਾਲੇ ਬਹੁਤ ਸਾਰੇ ਮੁੱਦੇ ਹੁਣ ਦੇ ਕਿਸਾਨੀ ਮੋਰਚੇ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਬਹੁਤ ਸਾਰੀਆਂ ਨੀਤੀਆਂ ਜਿਨ੍ਹਾਂ ਰਾਹੀਂ ਲੋਕਾਂ ਦੇ ਖੋਏ ਗਏ ਹਨ ਅੱਜ ਵੀ ਲਗਾਤਾਰ ਭਾਰਤ ਸਰਕਾਰ ਨੂੰ ਲਾਗੂ ਕੀਤੀਆਂ ਜਾ ਰਹੀਆਂ, ਜਿਵੇਂ ਕਿ ਗੀਤਾਂ ਤੇ ਪਾਬੰਦੀ ਲਾਉਣੀ ਅਤੇ ਟਵਿੱਟਰ ਅਕਾਊਂਟ ਬੰਦ ਕਰਕੇ ਲੋਕਾਂ ਦੀ ਆਵਾਜ਼ ਸੁਣਨੀ। ਅਸਲ ਵਿੱਚ ਇਹ ਭਾਰਤ ਉਹ ਲੋਕਤੰਤਰ ਨਹੀਂ ਹੈ ਜਿਸ ਦੀ ਵਿਸ਼ਵ ਕਲਪਨਾ ਕਰਦਾ ਹੈ। ਕਿਸਾਨੀ ਮੋਰਚੇ ਵਿੱਚ ਹਰ ਸ਼ਹੀਦੀਆਂ, ਗ੍ਰਿਫਤਾਰੀਆਂ ਅਤੇ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਲੋਕਾਂ ਨੂੰ ਸਹਿਣਾ ਪਿਆ ਸੀ। ਕਿਸਾਨ ਲੰਬੇ ਸਮੇਂ ਲਈ ਸ਼ਾਂਤੀ ਅਤੇ ਸਬਰ ਨਾਲ ਸਾਦੇ ਬਿਨਾਂ ਬੈਠੇ ਰਹੇ ਅਤੇ ਸਰਕਾਰ ਉਹਨਾਂ ਨੂੰ ਸਮੇਂ-ਸਮੇਂ ਤੇ ਉਹਨਾਂ ਦੇ ਇਮਤਿਹਾਨ ਲੈਂਦੀ ਰਹੀ, ਪਰ ਕਿਸਾਨ ਹਰ ਕਦਮ ਤੇ ਇਕਜੁੱਟ ਹੋ ਗਏ ਰਹੇ। ਉਪਰੋਕਤ ਤੱਥ ਇਹ ਸਪਸ਼ਟ ਹੁੰਦਾ ਹੈ ਕਿ ਜੋ ਕਿਸਾਨੀ ਅੰਦੋਲਨ ਅਤੇ ਪੁਰਾਣੇ ਸਿੱਖ ਅੰਦੋਲਨ ਵਿੱਚ ਕਿੰਨੀ ਸਮਾਨਤਾ ਸੀ। ਕਿਸਾਨੀ ਅੰਦੋਲਨ ਦੀਆਂ ਚੁਣੌਤੀਆਂ ਤੇ ਸਫਲਤਾਵਾਂ ਤੋਂ ਸਿੱਖਦੇ ਹਾਂ ਕਿ ਵਿਸ਼ਵ ਵਿਆਪੀ ਭਾਈਚਾਰੇ ਏਕਤਾ ਵਿੱਚ ਰਹਿਣਾ ਚਾਹੀਦਾ ਹੈ, ਭਾਵੇਂ ਸਾਡੀ ਆਜ਼ਾਦੀ ਦਾ ਅਧਿਕਾਰ ਅਤੇ ਕਿਸੇ ਵੀ ਕਿਸਮ ਦਾ ਹਮਲਾ ਕਿਉਂ ਨਾ ਹੋਵੇ। ਅਸੀਂ ਇਹ ਵੀ ਸਿੱਖਿਆ ਕਿ ਕਿਸੇ ਵੀ ਮੁਕਾਮ ਨੂੰ ਹਾਸਲ ਕਰਨ ਲਈ ਸਬਰ, ਦ੍ਰਿੜਤਾ ਅਤੇ ਹਿੰਮਤ ਬਹੁਤ ਜ਼ਰੂਰੀ ਹੈ। ਮੈਨੂੰ ਆਸ ਹੈ ਕਿ ਇੱਥੇ ਬੈਠੇ ਸਾਰੇ ਸੂਝਵਾਨ ਸਰੋਤਿਆਂ ਵਿੱਚੋਂ ਬਹੁਤਿਆਂ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਗਿਆਨ ਹੋਵੇਗਾ। ਜੇ ਨਹੀਂ ਵੀ ਹੈ ਤਾਂ ਤੁਸੀਂ ਇਹਨਾਂ ਦੇ ਜੀਵਨ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰੋ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਸ਼ਖਸੀਅਤ ਨੂੰ ਆਪਣਾ ਰੋਲ ਮਾਡਲ ਬਣਾ ਸਕਣ, ਜਿਨ੍ਹਾਂ ਨੇ ਕੌਮ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ।
बेशिवा पर मोह है सब कर्मण ते का मुंह ना डरो अर सो जब जाए करो निश्चय करे अपनी जीत करो। वाहिगुरु जी का खालसा वाहिगुरु